ਦੀਵਾਲੀ ਤੇ ਕਹਿੰਦੇ ਪੰਜਾਬ ਵਾਲੇ 50 ਲੱਖ ਮੁਰਗੇ ਛਕ ਗਏ ਤੇ 75 ਕਰੋੜ ਦੀ ਦਾਰੂ ਪੀ ਗਏ ਜੀ। ਪ੍ਰਵੀਨ ਜੀ, ਕੋਈ ਨਵਾਂ ਵਰਤਾਰਾ? ਜੀ ਜੀ, ਬਿਲਕੁਲ ਸਹੀ ਹੈ। ਪਰ ਜਿਹੜੇ ਅਖਬਾਰ ਨੇ ਖਬਰ ਲਾਈ ਉਹਨਾਂ ਨੇ ਗਿਣਨ ਵਾਲਿਆਂ ਦੀ ਕਮਾਲ ਕਰਤੀ। ਨਹੀਂ, ਦੇਖੋ ਨਾ, ਇਹ ਹਰ ਸਾਲ ਇੱਕ ਵਰਤਾਰਾ ਚੱਲਦਾ। ਜਦੋਂ ਨਵਾਂ ਸਾਲ ਚੜ੍ਹਨਾ ਹੁੰਦਾ ਨਾ, ਹਾਂਜੀ, ਤਾਂ ਉਹ ਤੋਂ ਪਹਿਲਾਂ 10 ਦਿਨ ਪਹਿਲਾਂ ਅਖਬਾਰਾਂ 'ਚ ਖਬਰਾਂ ਬਦਲ ਜਾਂਦੀਆਂ ਨੇ, ਹਨਾ, ਕਿ ਇਸ ਸਾਲ ਕੀ ਹਿੱਟ ਫਿਲਮੇ 10 ਇਹ ਰਹੀ, ਇਸ ਸਾਲ ਦਾ ਸਭ ਤੋਂ ਚਰਚਿਤ ਮਾਮਲੇ ਇਹ ਰਹੇ, ਹੈ ਨਾ, ਇਸ ਸਾਲ ਰੁਖਸਤ ਹੋ ਗਏ ਇਸ ਦੁਨੀਆ ਤੋਂ, ਹੈ ਨਾ। ਉਹ ਤਸਵੀਰਾਂ ਦੀਆਂ ਉਹ ਏਦਾਂ ਟ੍ਰੈਂਡ ਬਣ ਜਾਂਦਾ। ਉਸੇ ਤਰ੍ਹਾਂ ਇਹ ਦੀਵਾਲੀ ਦਾ ਇੱਕ ਪੱਕਾ ਜਿਹਾ ਟ੍ਰੈਂਡ ਬਣਿਆ ਕਿ ਲੈ ਵੀ ਬੰਦੇ ਖਬਰਾਂ ਕੱਢੇ ਲਿਆਉਂਦੇ ਨੇ ਕਿ ਇੰਨੇ ਦੀ ਦਾਰੂ, ਇੰਨੇ ਦੀ। ਪਰ ਸਵਾਲ ਇਹ ਹੈ ਕਿ ਖਬਰਾਂ ਲੱਗਦੀਆਂ ਤਾਂ ਨਹੀਂ ਨਾ ਜੇ ਹੁੰਦਾ, ਜੇ ਅਸੀਂ ਇਸ ਚੀਜ਼ ਨੂੰ ਆਪਣੇ ਤਿੱਥ ਤਿਉਹਾਰਾਂ ਨਾਲ ਜੋੜ ਲਿਆ। ਜੀ ਜੀ, ਪ੍ਰਵੀਨ ਜੀ, ਜਥੇਦਾਰ ਸਾਹਿਬਾਨ ਨੇ ਹੁਕਮ ਦਿੱਤਾ ਸੀਗਾ ਕਿ ਇਸ ਵਾਰ ਦੀਵਾਲੀ ਦੇ ਸੰਬੰਧ ਦੇ ਨਾਲ ਜਿਹੜਾ ਬੰਦੀ ਛੋੜ ਦਿਵਸ ਆ ਰਿਹਾ, ਬੰਦੀ ਛੋੜ ਦਿਵਸ ਦੇ ਮੌਕੇ ਤੇ ਆਪਾਂ ਆਪਣੇ ਘਰਾਂ 'ਚ ਦੀਵੇ ਬਾਲੀਏ, ਕਿਉਂਕਿ ਦਿੱਲੀ ਸਿੱਖ ਕਤਲੇਆਮ ਦੀਆਂ ਤਰੀਕਾਂ ਦੇ ਦਿਨ ਨੇ। ਲੜੀਆਂ ਬਿਜਲਈ ਰੋਸ਼ਨੀਆਂ ਤੋਂ ਬਚੀਏ। ਉਸ ਦੇ ਉੱਤੇ ਕਈਆਂ ਨੇ ਪਹਿਰੇਦਾਰੀ ਕੀਤੀ ਵੀ, ਕਈਆਂ ਨੇ ਲੱਗੀਆਂ ਲੜੀਆਂ ਤਾਰੀਆਂ ਵੀ, ਪਰ ਬਹੁ ਗਿਣਤੀ ਲੜੀਆਂ ਲੱਗੀਆਂ ਰਹੀਆਂ ਜਾਂ ਬਹੁ ਗਿਣਤੀ ਲੋਕਾਂ ਨੇ ਲੜੀਆਂ ਲਾਈਆਂ। ਸੋ ਇਹ ਵੀ ਇੱਕ ਪਹਿਲੂ ਹੈ ਕਿ ਸਾਡੇ ਤੇ ਬਾਜ਼ਾਰੀਕਰਨ ਕਿਸ ਕਦਰ ਭਾਰੂ ਹੋ ਗਿਆ। ਉਸੇ ਚ ਇਹ ਪਹਿਲੂ ਹੈ। ਮਤਲਬ ਇਹ ਧਾਰਮਿਕ ਮਹੱਤਤਾ ਵਾਲੇ ਤਿਉਹਾਰ, ਦੀਵਾਲੀ, ਬੰਦੀ ਛੋੜ ਦਿਵਸ, ਉਹਦੇ ਨਾਲ ਮਤਲਬ ਕਿ ਮੀਟ ਦਾ, ਮੁਰਗੇ ਦਾ, ਦਾਰੂ ਦਾ ਕਿੱਥੋਂ ਜੋੜ ਲਿਆ ਜੀ ਨਾਤਾ? ਅਸੀਂ ਜਿਵੇਂ ਬੰਬ ਪਟਾਕਿਆਂ ਦੀ ਗੱਲ ਕਰਦੇ ਹਾਂ, ਟਨਾਂ ਦੇ ਹਿਸਾਬ ਨਾਲ ਬਰੂਦ ਨੂੰ ਅੱਗ ਲਾਈ ਹੈ ਪੰਜਾਬ ਨੇ, ਲਾਈ ਹੈ, ਬਿਲਕੁਲ ਸਹੀ। ਤੇ ਉਹ ਮਤਲਬ ਕਿ ਨੋਟ ਧਮਾਕਾ ਵੀ ਕਰਦਾ ਫੂਕਣ ਤੇ, ਉਹ ਦੀਵਾਲੀ ਨੂੰ ਇਹ ਪਤਾ ਲੱਗਦਾ ਫੂਕੋ ਤੇ ਉਹ ਧਮਾਕੇ ਵੀ ਕਰਨਗੇ। ਮਤਲਬ ਅਸੀਂ ਸਿੱਧੇ ਨੋਟਾਂ ਨੂੰ ਅੱਗ ਲਾਉਂਦੇ ਹਾਂ ਤੇ ਨਾਲ ਬਿਮਾਰੀਆਂ ਵੀ ਛੇੜਦੇ ਹਾਂ। ਫਿਰ ਅਸੀਂ ਗੱਲਾਂ ਕਰਦੇ ਹਾਂ ਜੀ ਕਿ ਪਰਾਲੀ ਵਾਲਿਆਂ ਦੀ ਸੁਣ ਲਓ, ਅਫਸਰਾਂ ਦੀ ਡਿਊਟੀ ਲੱਗੀ ਹੋਈ ਸੀ ਕਿ ਰੈੱਡ ਐਂਟਰੀ ਪਾਉਣੀ ਹੈ ਜਿੱਥੇ ਪਰਾਲੀ ਸੜੇ ਜਾਂ ਕੁਛ ਹੋਵੇ। ਹਾਂ, ਹਦਾਇਤ ਉਹਨਾਂ ਨੂੰ ਵੀ ਇਹੀ ਹੈ ਕਿ ਉਹ 4 ਹਲਕਿਆਂ ਕੰਨੀ ਜਾਣਾ ਨਹੀਂਗਾ ਜਿੱਥੇ ਜਿੱਥੇ ਵੋਟਾਂ ਨੇ। ਸੋ ਉਹ ਅਫਸਰ ਉਧਰ ਨੂੰ ਤਾਂ ਨਹੀਂ ਗਏ, ਪਰ ਇਹਨਾਂ ਦਿਨਾਂ 'ਚ ਉਹ ਪੂਰੇ ਪੰਜਾਬ 'ਚ ਨਹੀਂ ਗਏ ਪਰਾਲੀ ਵਾਲੇ ਪਾਸੇ ਨੂੰ। ਇਹਨਾਂ ਦਿਨਾਂ 'ਚ ਤਾਂ ਉਹ ਝੋਲੇ ਲੈ ਕੇ ਪਟਾਕੇ ਦੀ ਦੁਕਾਨਾਂ ਤੇ ਝੋਲੇ ਪਵਾ ਰਹੇ ਸੀ। ਜੀ ਜੀ, ਬਿਲਕੁਲ। ਦੁਕਾਨਾਂ ਵਾਲੇ ਲਈ ਬਗਾਰ ਬਣੇ ਹੋਏ ਸੀ, ਉਹ ਤਾਂ ਮਠਿਆਈ ਦੇ ਡੱਬੇ ਇਕੱਠੇ ਕਰ ਰਹੇ ਸੀ। ਸੋ ਆ ਵੀ ਇੱਕ ਵਰਤਾਰਾ ਹੈਗਾ। ਦੂਸਰੇ ਪਾਸੇ ਅੰਕੜੇ ਦੱਸਦੇ ਨੇ, ਰਿਪੋਰਟ ਦੱਸਦੀ ਹੈ ਕਿ ਪੰਜਾਬ ਦੇ ਲੋਕਾਂ ਨੇ ਦੀਵਾਲੀ ਵਾਲੀ ਰਾਤ ਹੀ, ਉਹ ਪੂਰਾ ਦਿਨ ਰਾਤ ਦੇ ਵਿੱਚ 75 ਕਰੋੜ ਦੀ ਦਾਰੂ ਪੀ ਲਈ। ਪ੍ਰਵੀਨ ਜੀ, ਇਹ ਉਹ ਅੰਕੜਾ ਹੈ ਜਿਹੜਾ ਮਤਲਬ ਕਿ ਠੇਕਿਆਂ ਤੋਂ ਵਿਕੀ ਦਾਰੂ ਦਾ, ਘਰ ਦੀ ਕੱਢੀ, ਹੋਰ ਥਾਵਾਂ ਤੋਂ ਲਿਆਂਦੀ, ਇੱਧਰੋਂ ਲਿਆਂਦੀ, ਉੱਧਰੋਂ ਲਿਆਂਦੀ, ਕਿਸੇ ਹੋਰ ਸੂਬੇ ਵਾਲੀ ਲਿਆ ਕੇ ਪੀਤੀ, ਜਾਂ ਕਿਸੇ ਤੋਂ ਨਕਲੀ ਜਾਲੀ ਲੈ ਕੇ ਪੀਤੀ, ਉਹ ਵੱਖਰਾ ਮਸਲਾ। ਸਿਰਫ ਜਿਹੜਾ ਰਿਕਾਰਡਡ ਹੈ, ਮਤਲਬ ਕਿ 10,000 ਕਰੋੜ ਦਾ ਸਾਡਾ ਸ਼ਰਾਬ ਦਾ ਕਾਰੋਬਾਰ ਹੈ, ਤੇ ਉਹਦੇ ਵਿੱਚ ਦੀਵਾਲੀ ਵਾਲੀ ਰਾਤ 'ਚ ਅਸੀਂ 75 ਕਰੋੜ ਦੀ ਦਾਰੂ ਪੀ ਗਏ। ਬਠਿੰਡੇ ਦੇ ਹਵਾਲੇ ਨਾਲ ਖਬਰ ਸੀ ਕਿ 3 ਕਰੋੜ ਤੋਂ ਵੱਧ ਦੀ ਦਾਰੂ ਵਿਕੀ ਆ ਬਠਿੰਡੇ 'ਚ। ਹੁਣ ਜੇ ਬਠਿੰਡੇ 'ਚ 3 ਕਰੋੜ ਤੋਂ ਵੱਧ ਦੀ ਵਿਕੀ ਹੈ, ਤਾਂ ਮੈਂ 23 ਜ਼ਿਲ੍ਹਿਆਂ ਦੇ ਹਿਸਾਬ ਨਾਲ ਦੇਖ ਰਿਹਾ ਸੀ, ਮਤਲਬ ਔਸਤਨ ਹਰ ਜ਼ਿਲ੍ਹਾ 3 ਕਰੋੜ ਤੋਂ ਉੱਪਰ ਜਾ ਰਿਹਾ, ਤਾਂ 75 ਕਰੋੜ ਤੋਂ ਪਾਰ ਜਾਂਦੇ ਹੋ ਤੁਸੀਂ। ਤੇ ਇੱਧਰ 50 ਲੱਖ ਤੋਂ ਵੱਧ ਮੁਰਗੇ, ਮਤਲਬ ਅਜੇ ਬੱਕਰੇ ਦਾ, ਮੱਛੀ ਦਾ, ਪਕੌੜਿਆਂ ਦਾ, ਨਕਲੀ ਖੋਆ, ਅਸਲੀ ਖੋਆ, ਉਹਦਾ ਕੋਈ ਹਿਸਾਬ ਕਿਤਾਬ ਨਹੀਂ ਹੈ ਨਾ। ਇਹ ਕਹਿੰਦੇ ਜੀ ਪਟਿਆਲਾ ਸ਼ਹਿਰੀ ਜਿਹੜਾ ਖੇਤਰ ਆ, ਉਸ ਸ਼ਹਿਰੀ ਖੇਤਰ ਦੇ ਵਿੱਚ 38,000 ਤੋਂ ਵੱਧ ਮੁਰਗੇ ਇੱਕ ਰਾਤ 'ਚ ਝੱਟ ਕੇ ਗਏ, ਹੈ ਨਾ। ਇਸੇ ਤਰ੍ਹਾਂ ਮਤਲਬ ਕਿ 35,000 ਤੋਂ ਵੱਧ ਬਠਿੰਡਾ ਸ਼ਹਿਰੀ ਖੇਤਰ 'ਚ ਮੁਰਗਿਆਂ ਦੀਆਂ ਘੁੰਡੀਆਂ ਮਰੋੜੀਆਂ ਗਈਆਂ, ਕਲਗੀਆਂ ਤਾਰ ਕੇ ਰੱਖਤੀਆਂ ਉਹਨਾਂ ਦੀਆਂ। ਤੇ ਜੇ ਇੱਕ ਸ਼ਹਿਰ ਦੇ ਅੰਦਰ ਦੇ ਖੇਤਰ ਦੇ ਵਿੱਚ 40,000, 30,000, 35,000 ਆ, ਤਾਂ ਪੰਜਾਬ ਦੇ ਸਾਰੇ ਸ਼ਹਿਰਾਂ ਦੇ ਹਿਸਾਬ ਨਾਲ ਲਾ ਜਾਓ, ਤੇ ਉਹ ਤੋਂ ਬਿਨਾਂ 12,000 ਪਿੰਡ ਕਿਹੜਾ ਸੁੱਕੇ ਜਾਣਗੇ ਫਿਰ। ਸਹੀ, ਬਿਲਕੁਲ ਸਹੀ। ਤੇ ਇਸ ਲਈ ਫਿਰ 50 ਲੱਖ ਮੁਰਗਿਆਂ ਨੇ ਜੇ ਸਵੇਰ ਨੂੰ ਬਾਂਗ ਨਹੀਂ ਦਿੱਤੀ ਤੇ ਕੀ ਕਰੀਏ, ਦੀਵਾਲੀ ਮਨਾ ਲਈ ਅਗਲਿਆਂ ਨੇ। ਸੋ 50 ਲੱਖ ਤੋਂ ਵੱਧ ਮੁਰਗੇ, 75 ਕਰੋੜ ਤੋਂ ਵੱਧ ਦੀ ਦਾਰੂ ਪੰਜਾਬੀ ਇੱਕ ਦਿਨ 'ਚ ਢਕਾ ਗਏ ਜਨਾਬ। ਵੈਸੇ ਤਾਂ ਪੰਜਾਬੀਆਂ ਦੇ ਖਾਣ ਪੀਣ ਦੇ ਬਾਰੇ ਕਿਹਾ ਜਾਂਦਾ ਵੀ ਖਾਣ ਪੀਣ ਖੁੱਲ੍ਹਾ ਹੈ, ਪਰ ਸ਼ੁਰੂਆਤ ਦੇ ਵਿੱਚ ਤੁਸੀਂ ਕਹਿ ਦਿੱਤਾ ਵੀ ਇਹ ਤਿਉਹਾਰ ਸਾਡੀ ਕਿਸ ਭਾਵਨਾ ਦੇ ਨਾਲ ਜੁੜੇ ਹੈ, ਪਰ ਅਸੀਂ ਲੈ ਗੱਲ ਕਿੱਧਰ ਨੂੰ ਗਏ ਹਾਂ, ਚਾਹੇ ਉਹ ਬਣਾਵਟੀ ਤੌਰ ਤੇ ਦਿਖਾਵਾ ਹੋਵੇ, ਚਾਹੇ ਉਹ ਪ੍ਰਦੂਸ਼ਣ ਦਾ ਮਾਮਲਾ ਹੋਵੇ, ਤੇ ਚਾਹੇ ਉਹ ਇਹਨਾਂ ਚੀਜ਼ਾਂ ਦਾ। ਹੁਣ ਜਦੋਂ ਆਪਾਂ ਇਹਨਾਂ ਦੋਨਾਂ, ਚਾਹੇ ਬੰਦੀ ਛੋੜ ਦਿਵਸ ਦੀ ਗੱਲ ਕਰ ਲਈਏ ਤੇ ਚਾਹੇ ਦੀਵਾਲੀ ਦੀ ਗੱਲ ਕਰ ਲਈਏ, ਭਾਵਨਾ ਦੇ ਮੁਤਾਬਕ ਤਾਂ ਦੋਨਾਂ ਭਾਈਚਾਰਿਆਂ ਦੇ ਲਈ ਬੜਾ ਅਹਿਮ ਦਿਨ ਹੈ, ਸਿੱਖਾਂ ਦੇ ਲਈ ਵੀ, ਹਿੰਦੂਆਂ ਦੇ ਲਈ ਵੀ, ਚਲੋ ਕਿਉਂਕਿ ਉਹਨਾਂ ਦੀ ਧਾਰਮਿਕ ਭਾਵਨਾ ਦੇ ਨਾਲ ਜੁੜੇ ਨੇ। ਪਰ ਆਹ ਜਿਹੜੀਆਂ ਚੀਜ਼ਾਂ ਅਸੀਂ ਕਰ ਰਹੇ ਨੇ, ਤਾਂ ਸਾਡੀ ਕਿਸੇ ਤੌਰ ਦੀ ਵੀ ਤਰਜਮਾਨੀ ਨਹੀਂ ਨਾ ਕਰਦੀਆਂ, ਨਾ ਧਾਰਮਿਕ ਤਰਜਮਾਨੀ ਕਰਦੀਆਂ ਨਜ਼ਰ ਆਉਂਦੀਆਂ, ਨਾ ਸਮਾਜਿਕ ਤੌਰ ਤੇ। ਪ੍ਰਦੂਸ਼ਣ ਤੁਸੀਂ ਦੇਖ ਲਓ, ਪ੍ਰਦੂਸ਼ਣ ਨੂੰ ਕਿਹੜੇ ਖਾਤੇ ਪਾਓਗੇ ਤੁਸੀਂ? ਟਨਾਂ ਦੇ ਟਨ ਜਿਹੜੇ ਬਰੂਦ ਦੀ ਤੁਸੀਂ ਗੱਲ ਕੀਤੀ ਹੈ,
ਔਰ ਬੰਦੀ ਛੋੜ ਦਿਵਸ ਦੀ ਤਾਂ ਆਪਾਂ ਗੱਲ ਕਰਦੇ, ਪਰ ਜਿਹੜਾ ਗੁਰੂ ਸਾਹਿਬਾਨ ਨੇ ਵੀ ਕਿਹਾ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਉਹ ਸਾਡੇ ਚਿੱਤ ਚੇਤਿਆਂ ਦੇ ਵਿੱਚ ਵੀ ਨਹੀਂ ਹੈ ਜੀ। ਬਿਲਕੁਲ ਇਸੇ ਤਰ੍ਹਾਂ ਹਿੰਦੂ ਮਤ ਦੇ ਅਨੁਸਾਰ ਜਿਹੜਾ ਹਾਂਜੀ ਬਿਲਕੁਲ ਨਦੀਆਂ ਦੀ ਮਹੱਤਤਾ ਹੈ ਨਾ, ਪੂਜਾ ਕੀਤੀ ਜਾਂਦੀ ਸੀ ਨਦੀਆਂ ਦੀ, ਇਸੇ ਕਰਕੇ ਉਹ ਸਾਰਾ ਕੁਝ। ਅੱਛਾ, ਘਿਓ ਤੇ ਤੇਲ ਦੇ ਦੀਵੇ, ਜਿਹੜੀ ਵਾਤਾਵਰਨ ਸ਼ੁੱਧ ਕਰਨ ਦਾ ਹਵਾਲਾ, ਉਹ ਕਿਸੇ ਪਿਰਤਾਂ ਚੋਂ ਹੀ ਆਇਆ ਨਾ। ਪਰ ਅਸੀਂ ਸਾਰੇ ਲੋਕ ਬਾਜ਼ਾਰ ਦਾ ਸ਼ਿਕਾਰ ਹੋ ਗਏ ਆ, ਤੇ ਇਹ ਨਤੀਜੇ ਬਾਜ਼ਾਰ ਦੇ ਸ਼ਿਕਾਰ ਹੁੰਦੇ। ਨਹੀਂ ਦੇਖੋ, ਹਿੰਦੂ ਮਤ ਦੀ ਜੇ ਆਪਾਂ ਗੱਲ ਕੀਤੀ ਤੇ ਅੱਗ ਨੂੰ ਕਿਉਂ ਦੇਵਤਾ ਮੰਨਿਆ ਗਿਆ? ਅੱਗ ਵੀ ਕੋਈ ਸ਼ਕਤੀ ਹੈ ਨਾ, ਤਾਂ ਹੀ ਜੀਵਨ ਦਿੰਦੀ ਹੈ ਕਿਸੇ ਥਾਂ ਤੇ, ਉਹ ਬੇਸ਼ੱਕ ਕਿਸੇ ਵੀ ਰੂਪ ਦੇ ਵਿੱਚ। ਪਾਣੀ ਨੂੰ ਦੇਵਤਾ ਦਾ ਰੂਪ ਦਿੱਤਾ ਗਿਆ, ਸੂਰਜ ਨੂੰ ਦੇਵਤਾ ਕਿਹਾ ਗਿਆ, ਉਹ ਇਸੇ ਕਰਕੇ ਉਹਦੀ ਮਹੱਤਤਾ ਕੋਈ ਨਾ ਕੋਈ ਜੀ। ਪਰ ਅਸੀਂ ਇੱਕ ਦੂਜੇ ਦੇ ਉੱਤੇ ਹਮਲੇ ਕਰਦੇ ਰਹਿੰਦੇ ਹਾਂ, ਤੇ ਆਪਣੀਆਂ ਵਾਲੀਆਂ ਨਲਾਇਕੀਆਂ, ਆਪਣੀਆਂ ਵਾਲੀਆਂ ਗਲਤੀਆਂ ਅਸੀਂ ਲੁਕਾਉਂਦੇ ਰਹਿੰਦੇ ਹਾਂ। ਬਿਲਕੁਲ ਜੀ।